ਅੱਜ ਸਿੱਖ ਕੌਮ ਦੇ ਹਾਲਾਤ ਇਹੋ ਜਿਹੇ ਹੈ ਕਿ ਸੈਂਟਰ ਦੀ ਸਰਕਾਰ ਦੇ ਵਿੱਚ ਸਾਡੀ ਕੋਈ ਆਵਾਜ਼ ਨਹੀਂ ਹੈ। ਫਿਰ ਇਹੋ ਜਿਹੇ ਦੇਸ਼ ਜਿਸ ਨੇ ਸਾਡੀ ਨਸਲਕੁਸ਼ੀ ਕੀਤੀ ਹੋਵੇ ਉਸ ਦੇ ਅਧੀਨ ਚੱਲਣਾ ਸਾਡੇ ਲਈ ਮੁਸ਼ਕਲ ਹੋ ਗਿਆ ਹੈ। ਸਿੱਖਾਂ ਦੇ ਨਾਲ ਵਾਅਦੇ ਕੀਤੇ ਸੀਗੇ ਕਿ ਜੇ ਅੰਗਰੇਜ਼ ਦੇ ਖਿਲਾਫ ਸਿੱਖ ਖੜ ਜਾਂਦੀ ਹੈ ਤੇ ਜਦੋਂ ਆਜ਼ਾਦੀ ਮਿਲੂਗੀ ਤਾਂ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਮਾਣ ਸਕੋਗੇ। ਕਿਹੜੀ ਆਜ਼ਾਦੀ ਦਿੱਤੀ ਹੈ? ਇੰਨੇ ਵੱਡੇ ਸਖਤ ਕਾਨੂੰਨ ਬਣਾਤੇ ਹੈ। 30 ਸਾਲਾਂ ਤੋਂ ਸਾਡੇ ਸੀਨੀਅਰ ਲੀਡਰ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਹੈ ਕਿ ਸਾਡਾ ਵਾਸਤਾ ਇਹ ਸੰਵਿਧਾਨ ਦੇ ਨਾਲ ਨਹੀਂ ਹੈ। ਅੱਜ ਤਿਰੰਗੇ ਝੰਡੇ ਨੂੰ ਸਲੂਟਾਂ ਵੱਜ ਰਹੀਆਂ, ਜਿਹੜੇ ਝੰਡੇ ਨੂੰ ਸਾਡੇ ਬੱਚਿਆਂ ਨੂੰ ਅੱਜ ਸਕੂਲਾਂ ਚੋਂ ਕੱਢ ਕੇ ਇਸ ਝੰਡੇ ਨੂੰ ਸਲਾਮੀਆਂ ਦਿੱਤੀਆਂ ਜਾ ਰਹੀਆਂ। ਇਹ ਝੰਡਾ ਨਾ ਇਹ ਸੰਵਿਧਾਨ ਸਾਡਾ। ਸਤਿਕਾਰਯੋਗ ਸਾਧ ਸੰਗਤ ਜੀ, ਆਪ ਨੂੰ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਖਾਸ ਕਰਕੇ ਕਵਰਪਾਲ ਸਿੰਘ ਦਲ ਖਾਲਸਾ ਦੇ ਮੁਖੀ, ਜਿਨ੍ਹਾਂ ਨੇ ਅੱਜ ਸਾਨੂੰ ਇਕੱਤਰ ਕਰਕੇ ਦੱਸਿਆ ਕਿ ਅੱਜ 40 ਵਰ੍ਹੇ ਹੋ ਗਏ ਹੈ ਜਦੋਂ ਦਮਦਮੀ ਟਕਸਾਲ ਨੇ ਸਰਬੱਤ ਖਾਲਸਾ ਕੀਤਾ ਸੀ ਤੇ ਉਹਦੇ ਵਿੱਚ ਮਤਾ ਖਾਲਿਸਤਾਨ ਦਾ ਪਾਸ ਕੀਤਾ ਗਿਆ ਸੀ। ਦਮਦਮੀ ਟਕਸਾਲ ਨੇ ਸਿੱਖ ਕੌਮ ਦੀ ਸੇਵਾ ਬਹੁਤ ਕੀਤੀ ਹੈ, ਪਰ ਅੱਜ ਦਮਦਮੀ ਟਕਸਾਲ ਦੇ ਵਿੱਚੋਂ ਸਿਰਫ ਉਹਨਾਂ ਦੇ ਆਗੂ ਭਾਈ ਮੋਹਕਮ ਸਿੰਘ ਜੀ ਇੱਥੇ ਪਧਾਰੇ ਹੋਏ ਹੈ। ਸੋ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ, ਜਿਹੜੀਆਂ ਸਿੱਖ ਕੌਮ ਨੂੰ ਕਾਮਯਾਬ ਰੱਖਦੀਆਂ, ਚੜ੍ਹਦੀ ਕਲਾ ਦੇ ਵਿੱਚ ਰੱਖਦੀਆਂ, ਉਹ ਖੁਰਦੀਆਂ ਜਾਂਦੀਆਂ। ਇਸੇ ਕਰਕੇ ਪ੍ਰੋਫੈਸਰ ਸਾਹਿਬ ਨੇ ਕਿਹਾ, ਜਿਹੜੇ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਹੈ, ਕਿ ਬਹੁਤ ਵੱਡੇ ਵੱਡੇ ਸਿੱਖ ਬੀਜੇਪੀ ਦੇ ਵਿੱਚ ਛਾਲਾਂ ਮਾਰ ਰਹੇ ਹੈ। ਇਹ ਅਫਸੋਸ ਦੀ ਗੱਲ ਹੈ। ਉਹਨਾਂ ਨੂੰ ਅੱਜ ਇੱਥੇ ਹੋਣਾ ਚਾਹੀਦਾ ਸੀ। ਸਿੱਖ ਕੌਮ ਦੇ ਨਾਲ ਜੋ ਕੁਛ ਇੰਡੀਆ ਨੇ ਕੀਤਾ 1947 ਤੋਂ ਬਾਅਦ, ਇੱਕ ਦਿਨ ਜਿਹੜੇ ਵੀ ਉਸ ਵੇਲੇ ਤੋਂ ਜਿਉਂਦੇ ਹੈ, ਉਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਗੁਲਾਮੀ ਦੇ ਵਿੱਚ ਕੱਟੇ ਇਹ ਦਿਨ। ਗੁਲਾਮੀ ਜਿਹੜੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਸਾਰਾ ਪਤਾ ਹੈ। ਅੱਜ ਸਿੱਖ ਕੌਮ ਦੇ ਹਾਲਾਤ ਇਹੋ ਜਿਹੇ ਹੈ ਕਿ ਸੈਂਟਰ ਦੀ ਸਰਕਾਰ ਦੇ ਵਿੱਚ ਸਾਡੀ ਕੋਈ ਆਵਾਜ਼ ਨਹੀਂ ਹੈ। ਨਾ ਅਸੀਂ ਪ੍ਰਾਈਮ ਮਿਨਿਸਟਰ ਕੋਲੇ ਪਹੁੰਚ ਸਕਦੇ ਹਾਂ, ਨਾ ਵਿਦੇਸ਼ੀ ਮਾਮਲਿਆਂ ਦੇ ਵਜ਼ੀਰ ਦੇ ਕੋਲੇ ਜਾਂ ਗ੍ਰਹਿ ਵਜ਼ੀਰ ਦੇ ਕੋਲੇ ਜਾਂ ਖੇਤੀਬਾੜੀ ਵਜ਼ੀਰ ਦੇ ਕੋਲੇ। ਅਸੀਂ ਇੱਕ ਅੰਤਰਰਾਸ਼ਟਰੀ ਕੌਮ ਹੈ ਤੇ ਸਾਡੇ ਕੰਮ ਸਾਰੀ ਦੁਨੀਆ ਦੇ ਵਿੱਚ ਹੈਗੇ ਹੈ, ਪਰ ਜਿਹਦੇ ਸਾਨੂੰ ਆਵਾਜ਼ ਹੀ ਨਹੀਂ ਹੈ, ਕਿਤੇ ਵੀ ਸਾਨੂੰ ਸੰਗੜਾ ਕੇ ਰੱਖ ਦਿੱਤਾ, ਜਿਹਦਾ ਮਤਲਬ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, इन गरीब सिखों को दूं पातशाही, ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ
ਤੇ ਉਹਨਾਂ ਦੇ ਜਥੇ ਨੇ ਸ਼ਹਾਦਤ ਦੇਤੀ ਹੈ ਕਿ ਸਾਨੂੰ ਖਾਲਿਸਤਾਨ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਹੁਣ ਸਾਡੀ ਕੀ ਮੁਕਤ ਹੈ? ਅਸੀਂ ਵਾਘੇ ਦਾ ਬਾਰਡਰ ਨਹੀਂ ਖਿਲਾ ਸਕਦੇ। ਐਤਕੀ ਝੋਨਾ 2200-2300 ਰੁਪਇਆ ਵਿਕਿਆ, ਪਰ ਜੇ ਵਾਘੇ ਦਾ ਬਾਰਡਰ ਟੱਪ ਜਾਈਏ ਤਾਂ 4000 ਰੁਪਇਆ ਕੀਮਤ ਪ੍ਰਤੀ ਕੁਇੰਟਲ ਦੀ ਸੀਗੀ। ਜੇ ਇੰਨੀ ਫਰਕ ਹੈ ਤੇ ਸਾਡੇ ਜਿਹੜੇ ਕਿਸਾਨ ਹੈਗੇ ਹੈ, ਗਰੀਬ ਹੈ, ਕਿਰਾਏਦਾਰ ਬਣੇ ਪਏ ਹੈ, ਕਰਜ਼ੇ ਦੇ ਵਿੱਚ ਹੈਗੇ ਹੈ, ਇਹ ਸਾਰੇ ਟੁੱਟ ਜਾਂਦੇ ਹੈ। ਸਾਰੇ ਲਾਲੇ ਬਾਣੀਆਂ ਦੇ ਲਈ ਵਪਾਰ ਰੂਸ ਤੱਕ, ਸਾਊਦੀ ਅਰਬ ਤੱਕ ਸਾਰੇ ਪਾਸੇ ਪਹੁੰਚ ਜਾਂਦਾ ਹੈ। ਤਾਂ ਮੇਰਾ ਮਤਲਬ ਹੈ ਕਿ ਸਿਰਫ ਇੱਕ ਹਿੰਦੂ ਫੈਸਲਾ ਕਰੂਗਾ ਕਿ ਅਸੀਂ ਬਾਰਡਰ ਬੰਦ ਰੱਖਣੀ ਹੈ, ਸਾਡਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ, ਤਾਂ ਮੇਰਾ ਮਤਲਬ ਕਹਿਣ ਦਾ ਫਿਰ ਇਹੋ ਜਿਹੇ ਦੇਸ਼ ਜਿਸ ਨੇ ਸਾਡੀ ਨਸਲਕੁਸ਼ੀ ਕੀਤੀ ਹੋਵੇ ਉਸ ਦੇ ਅਧੀਨ ਚੱਲਣਾ ਸਾਡੇ ਲਈ ਮੁਸ਼ਕਲ ਹੋ ਗਿਆ ਹੈ। ਅੱਜ ਰਿਪਬਲਿਕ ਡੇ ਹੈ, ਅੱਜ ਦੇ ਦਿਨ ਸੰਵਿਧਾਨ ਬਣਾਇਆ ਗਿਆ ਸੀ, ਪਾਰਲੀਮੈਂਟ ਦੇ ਵਿੱਚ ਰੱਖਿਆ ਗਿਆ ਸੀ। ਸੰਵਿਧਾਨ ਬਣਾਉਣ ਦੀ ਕਮੇਟੀ ਦੇ ਵਿੱਚ 2 ਸਿੱਖ ਨੁਮਾਇੰਦੇ ਸੀ, ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ। ਗਾਂਧੀ ਨਹਿਰੂ ਨੇ ਸਿੱਖਾਂ ਦੇ ਨਾਲ ਵਾਅਦੇ ਕੀਤੇ ਸੀਗੇ ਕਿ ਜੇ ਅੰਗਰੇਜ਼ ਦੇ ਖਿਲਾਫ ਸਿੱਖ ਖੜ ਜਾਂਦੀ ਹੈ ਤੇ ਜਦੋਂ ਆਜ਼ਾਦੀ ਮਿਲੂਗੀ ਤਾਂ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਮਾਣ ਸਕੋਗੇ। ਕਿਹੜੀ ਆਜ਼ਾਦੀ ਦਿੱਤੀ ਹੈ? ਏਡੇ ਵੱਡੇ ਸਖਤ ਕਾਨੂੰਨ ਬਣਾਤੇ ਹੈ। 30 ਸਾਲਾਂ ਤੋਂ ਸਾਡੇ ਸੀਨੀਅਰ ਲੀਡਰ ਜੇਲਾਂ ਦੇ ਵਿੱਚ ਡੱਕੇ ਹੋਏ ਹੈ। ਫਿਰ ਮੇਰਾ ਮਤਲਬ ਹੈ ਇਹ ਯਾਰੀ ਦੋਸਤੀ ਤਾਂ ਨਹੀਂ ਹੈ, ਇਹ ਸਿੱਧੀ ਦੁਸ਼ਮਣੀ ਹੈ। ਤੇ ਦੁਸ਼ਮਣ ਦੇ ਨਾਲ ਵਰਤਣਾ ਸਿੱਖ ਦੇ ਲਈ ਮੁਸ਼ਕਲ ਨਹੀਂ ਹੈ। ਜਦੋਂ ਸਿੱਖ ਦਾ ਬੱਚਾ ਜੰਮਦਾ ਉਦੋਂ ਹੀ ਉਸ ਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਆਪਣੀ ਸਿੱਖੀ ਤੇ ਕੌਮੀਅਤ ਰੱਖਣ ਦੇ ਲਈ ਆਪਣੀਆਂ ਜਾਨਾਂ ਕੁਰਬਾਨੀਆਂ ਦੇਣ ਨੂੰ ਤਿਆਰ ਹੋਣਾ ਪਊਗਾ। ਜਦੋਂ ਸਾਡੇ ਨੁਮਾਇੰਦਿਆਂ ਨੇ ਦੇਖਿਆ ਕਿ ਆਰਟੀਕਲ 25 ਦੇ ਵਿੱਚ ਲਿਖਤਾ ਕਿ ਸਿੱਖ ਹਿੰਦੂ ਮਜ਼ਹਬ ਦਾ ਹਿੱਸਾ ਨੇ, ਉਹ 2 ਨੁਮਾਇੰਦਿਆਂ ਨੇ ਕਨਸਟੀਟਿਊਸ਼ਨ ਦੇ ਉੱਤੇ ਦਸਤਖਤ ਨਹੀਂ ਕੀਤੇ ਹੈਗੇ। ਸੋ ਮੇਰਾ ਮਤਲਬ ਹੈ ਕਿ ਸਾਡਾ ਵਾਸਤਾ ਇਸ ਸੰਵਿਧਾਨ ਦੇ ਨਾਲ ਨਹੀਂ ਹੈ। ਅੱਜ ਤਿਰੰਗੇ ਝੰਡੇ ਨੂੰ ਸਲੂਟਾਂ ਵੱਜ ਰਹੀਆਂ, ਪਰ ਝੰਡੇ ਦਾ ਉੱਪਰ ਰੰਗ ਦੇਖੋ ਭਗਵਾ, ਇਹ ਹਿੰਦੂ ਦਾ ਰੰਗ ਹੈ। ਵਿਚਾਲੇ ਝੰਡੇ ਦੇ ਚਿੱਟਾ ਰੰਗ ਹੈ, ਇਹ ਜੈਨੀਆਂ ਦਾ। ਵਿੱਚ ਇੱਕ ਚੱਕਰ ਹੈ, ਇਹ ਬੁੱਧ ਧਰਮ ਦਾ। ਥੱਲੇ ਹਰਾ ਰੰਗ ਹੈ, ਇਹ ਮੁਸਲਮਾਨ ਦਾ।
ਫਿਰ ਸਿੱਖਾਂ ਦਾ ਰੰਗ ਕਿੱਥੇ ਹੈ? ਸਾਨੂੰ ਕੋਈ ਨੁਮਾਇੰਦਗੀ ਦਿੱਤੀ ਹੋਈ ਹੈ? ਜਿਹੜੇ ਗਾਂਧੀ ਤੇ ਨਹਿਰੂ ਨੇ ਬਚਨ ਕੀਤੇ ਸੀਗੇ, ਜਿਹੜੇ ਝੰਡੇ ਨੂੰ ਸਾਡੇ ਬੱਚਿਆਂ ਨੂੰ ਅੱਜ ਸਕੂਲਾਂ ਚੋਂ ਕੱਢ ਕੇ ਇਸ ਝੰਡੇ ਨੂੰ ਸਲਾਮੀਆਂ ਦਿੱਤੀਆਂ ਜਾ ਰਹੀਆਂ। ਇਹ ਝੰਡਾ ਨਾ ਇਹ ਸੰਵਿਧਾਨ ਸਾਡਾ। ਅੱਜ ਕੰਵਰਪਾਲ ਸਿੰਘ ਜੀ ਨੇ ਤੇ ਦਲ ਖਾਲਸਾ ਨੇ ਬਹੁਤ ਅੱਛਾ ਕੀਤਾ ਕਿ ਹੁਣ ਅਸੀਂ ਇੱਥੋਂ ਮਾਰਚ ਕਰਕੇ ਅਕਾਲ ਤਖਤ ਸਾਹਿਬ ਜਾਵਾਂਗੇ ਔਰ ਉੱਥੇ ਜਿਹੜਾ ਮਤਾ ਆਪਾਂ ਨੇ ਪੜ੍ਹਨਾ ਉਹ ਪੜ੍ਹਿਆ ਜਾਊਗਾ, ਜਿਹੜਾ ਇਤਿਹਾਸਕ ਹੋਊਗਾ 1986 ਤੋਂ ਬਾਅਦ। ਸੋ ਮੈਂ ਆਸ ਕਰਦਾ ਪੈਦਲ ਮਾਰਚ ਦੇ ਵਿੱਚ ਆਪਾਂ ਸਾਰੇ ਚੱਲਾਂਗੇ। ਦਾ ਟਾਈਮ ਹੋ ਗਿਆ, ਮੈਨੂੰ ਪਤਾ ਕਿਸੇ ਵੇਲੇ ਧਰਮ ਦੀ ਤੇ ਕੌਮ ਦੀ ਗੱਲ ਵੀ ਕਰਨੀ ਪੈਂਦੀ ਹੈ। ਸੋ ਆਪਾਂ ਸਾਰੇ ਚੱਲੀਏ, ਇੱਧਰ ਉੱਧਰ ਨਾ ਜਾਈਏ ਜਿਹਦੇ ਨਾਲ ਸਾਡਾ ਪ੍ਰਭਾਵ ਘਟ ਜਾਵੇ। ਸੋ ਆਸ ਰੱਖਦਾ ਫਤਿਹ ਦੀ ਫਤਿਹ ਅਰਜ਼ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।